जी अस्सलाम वालेकुम फ्रेंड्स, वेलकम टू आवर यूट्यूब चैनल पंजाबी शौक। तो सब तो पहले दोस्तों वास्ते गुड न्यूज़ है कि जनाब पाकिस्तानी बोली का शौक दोबारा शुरू कर लिया जनाब। इधर आ जा ते बीबी इधर आ जा। तो एक अच्छी नस्ल की पाकिस्तानी बोली फीमेल अपने को जनाब पहुंची है, जो पट्ठी है। ठीक है, और पिछले नज़र आ रही होनी है। ये राजे सोनी होना राजे मुनसफ का जोड़ा टाइगर कुत्ता जी उनकी धी आ। ठीक है, तो मेरे दोस्त ने अफजल भाई गगो मंडी तो ਜਿਹੜੇ ਤਲਹਾ ਗੌਰੀ ਦੇ ਕੋਲ ਡਾਇਮੰਡ ਦੇ ਸਵੀਟੀ ਸੀਗੇ ਉਹ ਮੈਂ ਹੀ ਦਿੱਤੇ ਸੀਗੇ। ਠੀਕ ਹੈ, ਅੱਜ ਤੁਹਾਨੂੰ ਇਹ ਵੀ ਗੱਲ ਮੈਂ ਦੱਸਦਾ ਜਾਵਾਂ, ਉਹਨੇ ਇੱਕ ਕਲਿੱਪ ਵੀ ਐਡ ਕੀਤਾ ਜਿਹਦੇ ਵਿੱਚ ਉਹਨੇ ਮੇਰੀ ਗਰਦਨ ਕੱਟੀ ਹੋਈ ਆ, ਤੇ ਉਹ ਡਾਇਮੰਡ ਦੇ ਸਵੀਟੀ ਵੀ ਮੈਂ ਹੀ ਦਿੱਤੇ ਸੀ। ਇਹ ਡਾਇਮੰਡ ਦੇ ਸਵੀਟੀ ਦੀ ਭੈਣ ਆ, ਮਾਂ ਵੱਲੋਂ ਮਗਰ ਬਾਪ ਵੱਲੋਂ ਨਹੀਂ। ਉਹਨਾਂ ਦਾ ਪਿਓ ਮੋਤੀ ਸੀਗਾ, ਮਸ਼ਹੂਰ ਖੋਖਰ ਹੋਣਾ ਦੇ ਕੋਲ ਸੀਗਾ, ਜਿਹੜਾ ਮੇਜਰ ਖਾਦਮ ਵਾਲੀ ਬਲੱਡ ਲਾਈਨ ਦੇ ਵਿੱਚੋਂ। ਇਹਦਾ ਪਿਓ ਰਾਜਾ ਮੁਨਸਫ ਵਾਲਾ ਟਾਈਗਰ ਆ। ਇਹਦੀ ਮਾਂ ਸੇਲ ਕਰ ਦਿੱਤੀ ਸੀ ਆ ਸੂਏ ਤੋਂ ਬਾਅਦ। ਇੱਕ ਮੇਰੇ ਕੋਲ ਪਹਿਲੇ ਵੀ ਇਹਦੇ ਨਾਲ ਦੀ ਕਤੂਰੀ ਆਈ ਸੀ, ਤਕਰੀਬਨ ਇਸੇ ਕਲਰ ਦੀ ਸੀਗੀ, ਤੇ ਉਹ ਕਤੂਰੀ ਜਿਹੜੀ ਹੈਗੀ ਆ ਮੇਰੇ ਕੋਲ ਆ ਕੇ ਐਕਸਪਾਇਰ ਹੋ ਗਈ ਸੀ। ਹੁਣ ਦੁਬਾਰਾ ਫਿਰ ਸ਼ੌਕ ਸ਼ੁਰੂ ਕੀਤਾ। ਅਫਜ਼ਲ ਭਾਈ ਨੇ ਦੋ ਕਤੂਰੀਆਂ ਆਪਣੇ ਵਾਸਤੇ ਰੱਖੀਆਂ ਸੀਗੀਆਂ, ਇੱਕ ਮੈਂ ਇਹਨੂੰ ਭੇਜ ਦਿੱਤੀ ਉਹਨਾਂ ਨੇ, ਇੱਕ ਇਸ ਟਾਈਮ ਉਹਨਾਂ ਦੇ ਕੋਲ ਆ ਚਿੱਟੇ ਕਲਰ ਦੀ, ਤੇ ਇਹ ਕਾਲੀ ਤੇ ਵਾਈਟ ਮੇਰੇ ਕੋਲ ਆ ਗਈ ਹੈ। ਤਕਰੀਬਨ 8 ਮਹੀਨੇ ਦੀ ਹੋ ਗਈ ਆ। ਇਨਸ਼ਾਅੱਲਾ ਹੁਣ ਇਹਦੀ ਆਪਾਂ ਬਰੀਡ ਲੈਣੀ ਆ। ਤੇ ਤੁਹਾਨੂੰ ਦੱਸਦਾ ਜਾਂ ਡਾਇਮੰਡ ਜਿਹੜੀ ਸਵੀਟੀ ਉਹਦੇ ਕੋਲ ਮਰ ਗਈ ਤਲਹਾ ਗੌਰੀ ਦੇ ਕੋਲ, ਉਹਦੀ ਜਿਹੜੀ ਆਪਣਾ ਭੈਣ ਸਕੀ ਮਾਂ ਵੱਲੋਂ ਮਗਰ ਬਾਪ ਵੱਲੋਂ ਨਹੀਂ। ਡਾਇਮੰਡ ਜਿਹੜਾ ਉਹ ਵੀ ਇਹਦਾ ਭਰਾ ਵਾ ਮਾਂ ਵੱਲੋਂ। ਉਹ ਦੋਵੇਂ ਬੱਚੇ ਮੈਂ ਖਾਲਦ ਭਾਈ ਨੂੰ USA ਹੁੰਦੇ ਸੀਗੇ ਅਮਰੀਕਾ, ਉਹਨਾਂ ਨੂੰ ਸੇਲ ਕੀਤੇ ਸੀਗੇ ਆਜ਼ਾਦ ਕਸ਼ਮੀਰ ਮੀਰਪੁਰ ਦੇ ਵਿੱਚ। ਉਹਨਾਂ ਨੇ ਫਿਰ ਨੈਕਸਟ ਜਿਹੜੇ ਇਹਨੂੰ ਦਿੱਤੇ ਨੇ। ਠੀਕ ਹੈ, ਉਹ ਵੀ ਬੱਚੇ ਮੇਰੇ ਹੱਥੋਂ ਗਏ ਹੋਏ ਆ। ਪੂਰੇ ਪਾਕਿਸਤਾਨ 'ਚ ਅੱਛੀ ਬਲੱਡ ਲਾਈਨ ਅੱਛੇ ਡੌਗਸ ਬੂਲੀ ਤੋਂ ਹਟ ਕੇ ਵੀ ਸਾਰੇ ਜਿਹੜੇ ਨੇ ਤੁਹਾਡੇ ਵੀਰ ਨੇ ਭੇਜੇ ਨੇ ਜਨਾਬ। ਠੀਕ ਹੈ, ਜਿੱਥੇ ਅੱਛੇ ਤਾਂ ਨਜ਼ਰ ਆਉਣਗੇ। ਜਿਹੜੇ ਨਿੱਕੇ ਨਿੱਕੇ ਬੱਚੇ ਭੇਜੇ ਸੀ ਇਸ ਟਾਈਮ ਉਹ ਨਾਮੀ ਗ੍ਰਾਮੀ ਅੱਛੇ ਜਾਨਵਰ ਤਿਆਰ ਹੋਏ ਨੇ, ਚਾਹੇ ਕਿਸੇ ਵੀ ਨਸਲ ਦੇ ਵਿੱਚ ਹੈਗੇ ਆ। ਤੇ ਹੁਣ ਤੁਹਾਨੂੰ ਫੀਮੇਲ ਦਾ ਸ਼ੌਕ ਕਰਾਉਣਾ, ਤੁਸੀਂ ਚੈੱਕ ਕਰੋ। ਇਸ ਤੋਂ ਪਹਿਲਾਂ ਕਿਦਾਨਾ ਸ਼ੁਰੂ ਹੋਣ, ਸ਼ਾਮ ਦਾ ਟਾਈਮ ਆ ਤੇ ਅੱਜ ਮੈਂ ਇਕੱਲਾ ਆ। ਤੇ ਆ ਛੋਟਾ ਵੇਖਦੇ ਮੇਰੇ ਹੱਥ ਵਿੱਚ ਮੈਂ ਕਿਉਂ ਫੜਿਆ ਆ, ਇਹ ਮੈਂ ਇਸ ਕਰਕੇ ਫੜਿਆ ਕਿ ਜਨਾਬ ਵਾਲੀ ਮੈਂ ਇਹਨਾਂ ਦੀ ਸੈਟਿੰਗ ਕਰ ਸਕਾਂ। ਠੀਕ ਹੈ, ਤਾਂ ਕਿ ਲੜਨ ਲੁੜਨ ਨਾ ਜਾਂ ਬਾਹਰ ਕਿਸੇ ਨੂੰ ਪੈਣ ਪੂਣ ਨਾ, ਤੇ ਇਹਨਾਂ ਨੂੰ ਡਰ ਹੁੰਦਾ ਇਸ ਹਰੇ ਪੈਪ ਦਾ। ਤੇ ਇਹ ਜੀ ਮੈਂ ਖੁੱਲੀ ਛੱਡੀ ਹੋਈ ਆ। ਠੀਕ ਹੈ, ਨੱਸ ਰਹੀ ਸੀ, ਆ ਗਈ ਕੋਲ ਆ ਗਈ। ਠੀਕ ਹੈ, ਤੇ ਇਹ ਜੀ ਉਹ ਬੋਲੀ ਫੀਮੇਲ ਜਿਹਦੀ ਹੁਣ ਕੁਛ ਦੇਰ ਪਹਿਲੇ ਵੀਡੀਓ ਤੁਹਾਨੂੰ ਮੈਂ ਗੱਲ ਕਰ ਰਿਹਾ ਸੀਗਾ। ਤੇ ਸਵੇਰ ਸ਼ਾਮ ਜ਼ਰਾ 10-15 ਮਿੰਟ ਛੱਡ ਦੇਣਾ ਬਾਹਰ ਛੱਡ ਦੇਣਾ, ਤਾਂ ਕਿ ਨੱਸ ਭੱਜ ਲੈਣ, ਆਪਣੀ ਲੱਤਾਂ ਲੁੱਤਾਂ ਖੋਲ ਲੈਣ। ਠੀਕ ਹੈ, ਬਾਕੀ ਇਹ ਤਾਂ ਰਹੀ ਹੈ ਸ਼ੁਰੂ ਤੋਂ ਖੁੱਲੀ। ਇੱਕ ਵੀ ਬੜਾ ਨੁਕਸਾਨ ਹੈ ਜਿਹੜਾ ਜਾਨਵਰ ਖੁੱਲਾ ਰਹੇ, ਇੱਕ ਤਾਂ ਬੰਨਣ ਦਾ ਆਦੀ ਨਹੀਂ ਹੁੰਦਾ, ਦੂਸਰੀ ਗੱਲ ਇਹ ਆ ਕਿ ਉਹ ਕਮਜ਼ੋਰ ਹੋ ਜਾਂਦਾ ਜਦੋਂ ਤੁਸੀਂ ਬੰਨ੍ਹਦੇ ਆ। ਖੁਰਾਕ ਭਾਵੇਂ ਤੁਸੀਂ ਦੁੱਗਣੀ ਵੀ ਦੇ ਲਓ ਨਾ, ਜਿੰਨਾ ਖੁਸ਼ ਰਹਿਣਗੇ ਨਾ ਜਿਹੜੇ ਸ਼ੁਰੂ ਤੋਂ ਪੈਦਾ ਹੋਏ। ਕਿਉਂਕਿ ਅਫਜ਼ਲ ਭਾਈ ਦੇ ਕੋਲ ਹਵੇਲੀ ਸੀ, ਉਹਨਾਂ ਨੇ ਹਵੇਲੀ ਵਿੱਚ ਸਿਰਫ 2 ਫੀਮੇਲਾਂ ਹੀ ਰੱਖੀਆਂ ਹੋਈਆਂ ਸੀਗੀਆਂ, ਤੇ ਖੁੱਲੀਆਂ ਫਿਰਦੀਆਂ ਸੀ। ਤੇ ਅਸੀਂ ਇੱਦਾਂ ਨੂੰ ਖੁੱਲਿਆਂ ਛੱਡ ਨਹੀਂ ਸਕਦੇ, ਕਿਉਂਕਿ ਸਾਨੂੰ ਬਾਹਰ ਦੀ ਟੈਨਸ਼ਨ ਨਾ, ਉਸ ਤੋਂ ਇਲਾਵਾ ਅੰਦਰ ਤਾਂ ਨਹੀਂ ਛੱਡ ਸਕਦੇ ਕਿ ਜੰਗ ਨਾ ਹੋ ਜਾਵੇ ਕਿਤੇ। ਠੀਕ ਹੈ ਜੀ, ਤੇ ਲੰਮੀ ਟੇਲ ਆਂਦੀ, ਪਤਲੀ ਬਰੀਕ ਟੇਲ ਆ, ਚਮੜੀ ਬਰੀਕ ਆ, ਨਸਲ 'ਚ ਆਪਣੀ ਪੂਰੀ ਹੈ। 2 ਕਤੂਰੀਆਂ ਰੱਖੀਆਂ ਸੀਗੀਆਂ, ਇੱਕ ਮੇਰੇ ਕੋਲ ਆ ਗਈ ਸੀ, 2 ਅਫਜ਼ਲ ਭਾਈ ਨੇ ਆਪ ਵਾਲੀਆਂ ਸੀਗੀਆਂ। ਇਹ ਕੁਛ ਅਰਸਾ ਮਾਂ ਦੇ ਨਾਲ ਰਹੀ ਸੀਗੀ, ਹਟ ਜਾ, ਤੇ ਮਾਂ ਇਹਨਾਂ ਦੀ ਸੇਲ ਕਰ ਦਿੱਤੀ ਸੀਗੀ। ਤੇ ਉਹਨਾਂ ਦੇ ਕੋਲ ਜਾ ਕੇ ਇਹਨਾਂ ਦੀ ਮਾਂ ਐਕਸਪਾਇਰ ਹੋ ਗਈ ਸੀਗੀ। ਹਟ ਜਾ। ਉਹ ਜਿਹੜੇ ਤਲਹਾ ਗੌਰੀ ਦੇ ਕੋਲ ਬੱਚੇ ਨੇ ਉਹ ਮੈਂ ਲਾਕਡਾਊਨ ਦੇ ਵਿੱਚ ਸੇਲ ਕੀਤੇ ਸੀਗੇ, ਜਦੋਂ ਟ੍ਰੇਨਾਂ ਖੁੱਲੀਆਂ ਸੀ। ਉਦੋਂ ਮੈਂ ਇੱਕ ਮੈਲਾਨਾਈਜ਼ ਦਾ ਕੁੱਤਾ ਰਖਵਾਉਣ ਗਿਆ ਸੀ, ਜਿਸ ਨੂੰ ਰਾਹੀਲ ਭਾਈ ਉਹਨੇ ਮੇਰੇ ਕੋਲ ਲੈਣ ਆਏ ਸੀਗੇ। ਠੀਕ ਹੈ, ਤੇ ਬੁਲੀ ਦਾ ਮੈਂ ਤਾਂ ਨਾਲ ਸ਼ੌਕ ਸ਼ੁਰੂ ਕੀਤਾ ਕਿ ਚਲੋ ਕਾਫੀ ਪਿੱਛੇ ਛੱਡ ਹੀ ਗਿਆ ਸੀਗਾ ਕਿ ਚਲੋ ਯਾਰ ਫਿਰ ਬੁਲੀ ਦਾ ਸ਼ੌਕ ਸ਼ੁਰੂ ਹੋਣਾ ਚਾਹੀਦਾ, ਅੱਛੀ ਨਸਲ ਆ। ਤੇ ਦੋਸਤ ਡਿਮਾਂਡ ਬੜੀ ਕਰਦੇ ਸੀਗੇ, ਅਰਸਲਾਨ ਭਾਈ ਤੁਸੀਂ ਕੋਈ ਬੁਲੀ ਨੇ ਵੀਡੀਓ ਨਹੀਂ ਬਣਾਉਂਦੇ, ਬੁਲੀ ਤਾਂ ਵੀਲੋਗ ਨਹੀਂ ਬਣਾਉਂਦੇ। ਠੀਕ ਆ, ਤੇ ਆ ਸਟੈਲਾ ਵੀ ਆ ਗਈ ਜੇ ਮੇਰੀ ਖੁੱਲ੍ਹ ਕੇ। ਇਸ ਤੋਂ ਪਹਿਲਾਂ ਕਿ ਇਹਨਾਂ ਦੀ ਲੜਾਈ ਹੋ ਪਵੇ ਮੈਂ ਇਹਨਾਂ ਨੂੰ ਫੜ ਲੈਣਾ। ਤੇ ਇਹ ਜੀ ਮੈਂ ਖੁੱਲੀ ਛੱਡੀ ਹੋਈ ਆ। ਠੀਕ ਹੈ, ਨੱਸ ਰਹੀ ਸੀ, ਆ ਗਈ ਕੋਲ ਆ ਗਈ। ਠੀਕ ਆ, ਤੇ ਇਹ ਜੀ ਉਹ ਬੋਲੀ ਫੀਮੇਲ ਜਿਹਦੀ ਹੁਣ ਕੁਛ ਦੇਰ ਪਹਿਲੇ ਵੀਡੀਓ ਤੁਹਾਨੂੰ ਮੈਂ ਗੱਲ ਕਰ ਰਿਹਾ ਸੀਗਾ। ਤੇ ਸਵੇਰ ਸ਼ਾਮ ਜ਼ਰਾ 10-15 ਮਿੰਟ ਛੱਡ ਦੇਣਾ ਬਾਹਰ ਛੱਡ ਦੇਣਾ, ਤਾਂ ਕਿ ਨੱਸ ਭੱਜ ਲੈਣ, ਆਪਣੀ ਲੱਤਾਂ ਲੁੱਤਾਂ ਖੋਲ ਲੈਣ। ਠੀਕ ਹੈ, ਬਾਕੀ ਇਹ ਤਾਂ ਰਹੀ ਹੈ ਸ਼ੁਰੂ ਤੋਂ ਖੁੱਲੀ। ਇੱਕ ਵੀ ਬੜਾ ਨੁਕਸਾਨ ਹੈ ਜਿਹੜਾ ਜਾਨਵਰ ਖੁੱਲਾ ਰਹੇ, ਇੱਕ ਤਾਂ ਬੰਨਣ ਦਾ ਆਦੀ ਨਹੀਂ ਹੁੰਦਾ, ਦੂਸਰੀ ਗੱਲ ਇਹ ਆ ਕਿ ਉਹ ਕਮਜ਼ੋਰ ਹੋ ਜਾਂਦਾ ਜਦੋਂ ਤੁਸੀਂ ਬੰਨ੍ਹਦੇ ਆ। ਖੁਰਾਕ ਭਾਵੇਂ ਤੁਸੀਂ ਦੁੱਗਣੀ ਵੀ ਦੇ ਲਓ ਨਾ, ਜਿੰਨਾ ਖੁਸ਼ ਰਹਿਣਗੇ ਨਾ ਜਿਹੜੇ ਸ਼ੁਰੂ ਤੋਂ ਪੈਦਾ ਹੋਏ। ਕਿਉਂਕਿ ਅਫਜ਼ਲ ਭਾਈ ਦੇ ਕੋਲ ਹਵੇਲੀ ਸੀ, ਉਹਨਾਂ ਨੇ ਹਵੇਲੀ ਵਿੱਚ ਸਿਰਫ 2 ਫੀਮੇਲਾਂ ਹੀ ਰੱਖੀਆਂ ਹੋਈਆਂ ਸੀਗੀਆਂ, ਤੇ ਖੁੱਲੀਆਂ ਫਿਰਦੀਆਂ ਸੀ। ਤੇ ਅਸੀਂ ਇੱਦਾਂ ਨੂੰ ਖੁੱਲਿਆਂ ਛੱਡ ਨਹੀਂ ਸਕਦੇ, ਕਿਉਂਕਿ ਸਾਨੂੰ ਬਾਹਰ ਦੀ ਟੈਨਸ਼ਨ ਨਾ, ਉਸ ਤੋਂ ਇਲਾਵਾ ਅੰਦਰ ਤਾਂ ਨਹੀਂ ਛੱਡ ਸਕਦੇ ਕਿ ਜੰਗ ਨਾ ਹੋ ਜਾਵੇ ਕਿਤੇ। ਠੀਕ ਹੈ ਜੀ, ਤੇ ਲੰਮੀ ਟੇਲ ਆਂਦੀ, ਪਤਲੀ ਬਰੀਕ ਟੇਲ ਆ, ਚਮੜੀ ਬਰੀਕ ਆ, ਨਸਲ 'ਚ ਆਪਣੀ ਪੂਰੀ ਹੈ। 2 ਕਤੂਰੀਆਂ ਰੱਖੀਆਂ ਸੀਗੀਆਂ, ਇੱਕ ਮੇਰੇ ਕੋਲ ਆ ਗਈ ਸੀ, 2 ਅਫਜ਼ਲ ਭਾਈ ਨੇ ਆਪ ਵਾਲੀਆਂ ਸੀਗੀਆਂ। ਇਹ ਕੁਛ ਅਰਸਾ ਮਾਂ ਦੇ ਨਾਲ ਰਹੀ ਸੀਗੀ, ਹਟ ਜਾ, ਤੇ ਮਾਂ ਇਹਨਾਂ ਦੀ ਸੇਲ ਕਰ ਦਿੱਤੀ ਸੀਗੀ। ਤੇ ਉਹਨਾਂ ਦੇ ਕੋਲ ਜਾ ਕੇ ਇਹਨਾਂ ਦੀ ਮਾਂ ਐਕਸਪਾਇਰ ਹੋ ਗਈ ਸੀਗੀ। ਹਟ ਜਾ। ਉਹ ਜਿਹੜੇ ਤਲਹਾ ਗੌਰੀ ਦੇ ਕੋਲ ਬੱਚੇ ਨੇ ਉਹ ਮੈਂ ਲਾਕਡਾਊਨ ਦੇ ਵਿੱਚ ਸੇਲ ਕੀਤੇ ਸੀਗੇ, ਜਦੋਂ ਟ੍ਰੇਨਾਂ ਖੁੱਲੀਆਂ ਸੀ। ਉਦੋਂ ਮੈਂ ਇੱਕ ਮੈਲਾਨਾਈਜ਼ ਦਾ ਕੁੱਤਾ ਰਖਵਾਉਣ ਗਿਆ ਸੀ, ਜਿਸ ਨੂੰ ਰਾਹੀਲ ਭਾਈ ਉਹਨੇ ਮੇਰੇ ਕੋਲ ਲੈਣ ਆਏ ਸੀਗੇ। ਠੀਕ ਹੈ, ਤੇ ਬੁਲੀ ਦਾ ਮੈਂ ਤਾਂ ਨਾਲ ਸ਼ੌਕ ਸ਼ੁਰੂ ਕੀਤਾ ਕਿ ਚਲੋ ਕਾਫੀ ਪਿੱਛੇ ਛੱਡ ਹੀ ਗਿਆ ਸੀਗਾ ਕਿ ਚਲੋ ਯਾਰ ਫਿਰ ਬੁਲੀ ਦਾ ਸ਼ੌਕ ਸ਼ੁਰੂ ਹੋਣਾ ਚਾਹੀਦਾ, ਅੱਛੀ ਨਸਲ ਆ। ਤੇ ਦੋਸਤ ਡਿਮਾਂਡ ਬੜੀ ਕਰਦੇ ਸੀਗੇ, ਅਰਸਲਾਨ ਭਾਈ ਤੁਸੀਂ ਕੋਈ ਬੁਲੀ ਨੇ ਵੀਡੀਓ ਨਹੀਂ ਬਣਾਉਂਦੇ, ਬੁਲੀ ਤਾਂ ਵੀਲੋਗ ਨਹੀਂ ਬਣਾਉਂਦੇ। ਠੀਕ ਆ, ਤੇ ਆ ਸਟੈਲਾ ਵੀ ਆ ਗਈ ਜੇ ਮੇਰੀ ਖੁੱਲ੍ਹ ਕੇ।
इस तो पहले कि इन्हों की लड़ाई हो पवे मैं इन्हों फड़ लेना।